ਮਰਾਸੀ ਬੜੀ ਨਫੀਸ ਕੌਮ ਆ। ਮਤਲਬ ਮੈਂ ਗੱਲ ਕਰ ਰਿਹਾ ਕੋਈ 100-150 ਸਾਲ ਪਹਿਲੇ ਦੀ। ਅੱਛਾ ਲਿਬਾਸ ਪਾਣਾ, ਅੱਛੇ ਕੱਪੜੇ ਪਹਿਨਣਾ, ਅੱਛਾ ਨਿਜ਼ਾਮ, ਬੜਾ ਤਮੀਜ਼ ਵਾਲਾ। ਤੇ ਸਾਰਾ ਸਾਲ ਪਿੰਡ ਦੇ ਵਿੱਚ ਇਹਨਾਂ ਨੇ ਬਾਲਣ ਇਕੱਠਾ ਕਰਨਾ, ਇਕੱਠਾ ਕਰਕੇ ਉਹਨੂੰ ਇੱਕ ਥਾਂ ਤੇ ਰੱਖਣਾ, ਫਿਰ ਸਵਾਦ ਲੈਣਾ, ਗੱਲਾਂ ਕਰਨੀਆਂ ਕਿ ਸਿਆਲ ਆਊਗਾ, ਬਾਲਾਂਗੇ, ਸੇਕਾਂਗੇ। ਠੰਡ ਪਹਿਲੇ ਆ ਜਾਂਦੀ ਆ, ਉਹਨਾਂ ਦੇ ਜਾਂਦੀ ਬਾਅਦ ਚੋਂ ਆ। ਇਦਾਂ ਹੀ ਦਾਰੇ ਨੇ ਜਨਾਬ ਇਕੱਠਾ ਕਰਕੇ ਬਾਲਣ ਰੱਖਿਆ, ਛੋਟਾ ਛੋਟਾ ਚੁੱਕਿਆ, ਵੱਡਾ ਮਿਲਿਆ, ਉਹਨੂੰ ਕੁਤਰ ਕੇ ਇੱਕੋ ਜਿਹਾ ਕੀਤਾ, ਰੱਖਿਆ। ਉੱਤੇ 2 ਮੰਜੀਆਂ ਡਾਈਆਂ। ਪਿੰਡ 'ਚ ਮਰ ਜਾਂਦਾ ਸਿੱਖ, ਬਾਰਿਸ਼ ਬਹੁਤ ਜ਼ਿਆਦਾ ਹੋਵੇ, ਝੜੀ ਲੱਗੀ ਹੋਵੇ, ਬਾਲਣ ਕਿਤੋਂ ਸੁੱਕਾ ਲੱਭੇ ਨਾ। ਇਹਨੇ ਆਖਿਆ ਕਿ ਦਾਰੇ ਮਰਾਸੀ ਕੋ ਨਾ ਬਾਲਣ ਸੁੱਕਾ ਪਿਆ। ਜਾਂਦੇ ਬੂਆ ਖੜਕਾਉਂਦੇ, ਦਾਰਾ ਬਾਹਰ ਆਂਦਾ, ਜੀ ਮਹਾਰਾਜ। ਕਹਿੰਦੇ ਗੰਡਾ ਸਿੰਘ ਮਰ ਗਿਆ, ਬਾਲਣ ਨਹੀਂ ਉਹ ਕਿਤੇ ਲੱਭਦਾ ਪਿਆ, ਤੇ ਸਾਨੂੰ ਦੱਸ ਪਈ ਆ ਕਿ ਤੇਰੇ ਕੋਲ ਸੁੱਕਾ ਬਾਲਣ ਹੈਗਾ। ਕਹਿੰਦਾ ਜੀ ਹਜ਼ੂਰ, ਸਾਰਾ ਮਾਲ ਹੀ ਤੁਹਾਡਾ, ਸਾਰਾ ਕੁਝ ਹੀ ਤੁਹਾਡਾ, ਪਰ ਇੱਕ ਰੌਲਾ। ਤੇ ਉਹ ਕੀ? ਉਹ ਕਹਿੰਦੇ ਜੀ ਛੋਟੇ ਛੋਟੇ ਭਾਵੇਂ 3 ਸਾਲ ਲਿਓ, ਵੱਡਿਆਂ ਵਾਲਾ ਬਾਲਣ ਨਹੀਂ ਹੈਗਾ। ਕਹਿੰਦੇ ਅੱਛਾ, ਉਹ ਤੇ ਵੱਡਾ ਬੰਦਾ ਸੀ। ਕਹਿੰਦਾ ਫਿਰ ਇਦਾਂ ਕਰੋ, ਉਹਦੇ 3-4 ਟੋਟੇ ਕਰ ਲਿਆਓ ਤੇ ਫਿਰ ਸਾੜ ਲਿਓ ਮੇਰੇ ਬਾਲਣ। ਪਹਿਲਿਆਂ ਵਕਤਾਂ ਦੇ ਵਿੱਚ ਮਤਲਬ ਬੜੀ ਦੀਦ ਲਿਹਾਜ਼, ਬੜਾ ਸ਼ਰਮੋ ਹਯਾ ਹੁੰਦਾ ਸੀ। ਮਤਲਬ ਈਵਨ ਮੀਆਂ ਬੀਵੀ ਦੇ ਅੰਦਰ ਜਿਹੜਾ ਨਾ, ਉਹ ਬੜੀ ਇੱਕ ਸ਼ਰਮੋ ਹਯਾ ਔਰ ਇੱਕ ਬੜਾ ਲਿਹਾਜ਼ ਹੁੰਦਾ ਸੀ। ਹੁਣ ਜ਼ਰਾ ਵਕਤ ਬਦਲ ਗਿਆ ਵਾ, ਉਸ ਚੀਜ਼ ਨੂੰ ਉਹ ਅੰਡਰਸਟੈਂਡਿੰਗ ਜਾਂ ਜ਼ਿਹਨੀ ਹਮ-ਆਹੰਗੀ ਕਹਿ ਦਿੰਦੇ ਆ। ਚਲੋ ਇਹ ਵੀ ਠੀਕ ਹੈ ਵਕਤ ਦੇ ਲਿਹਾਜ਼ ਨਾਲ। ਇੱਕ ਜਗ੍ਹਾ ਇੱਕ ਫੈਮਿਲੀ ਰਹਿ ਰਹੀ ਹੁੰਦੀ ਆ, ਮੀਆਂ ਬੀਵੀ ਤੇ ਬੱਚੇ, ਤੇ ਬੰਦੇ ਦਾ ਨਾਂ ਹੁੰਦਾ ਵਾ ਰਹਿਮਤੁल्ला। ਜਾਂ ਰਮਜ਼ਾਨ ਸ਼ਰੀਫ ਆਂਦਾ ਤੇ ਉਹਦੀ ਬੀਵੀ ਕਹਿੰਦੀ ਕਿ ਜਨਾਬੇ ਆਲੀ, ਮੈਂ ਚਾਹੁੰਦੀ ਹਾਂ ਕਿ ਨਾ ਮੈਂ ਐਤਕੀ ਜਿਹੜੀਆਂ ਮਹੱਲੇ ਦੀਆਂ ਜਾਂ ਇਲਾਕੇ ਦੀਆਂ ਜਿਹੜੀਆਂ ਔਰਤਾਂ ਨੇ, ਉਹਨਾਂ ਨੂੰ ਮੈਂ ਤਰਾਬੀਆਂ ਪੜ੍ਹਾਇਆ ਕਰਾਂ। ਉਹਨੇ ਕਿਹਾ ਠੀਕ ਆ, ਪੜ੍ਹਾ ਲੈ, ਅੱਛੀ ਗੱਲ, ਅੱਲਾ ਦਾ ਨਾਂ ਲੈਣਾ। ਉਹ ਪੜ੍ਹਾਉਣ ਲੱਗ ਗਈ। ਜਦੋਂ ਉਹਨੇ ਰਕਾਤ ਪੜ੍ਹਾ ਲਈ, ਸਲਾਮ ਦੀ ਵਾਰੀ ਆਈ ਤੇ ਸਲਾਮ ਲੈਣ ਲੱਗੀ ਤੇ ਕਹਿੰਦੀ अस्सलाम वालेकुम निक्के दे अब्बू। अस्सलाम वालेकुम निक्के दे अब्बू। ਉਹਨੇ ਰਹਿਮਤੁल्ला ਕਹਿਣਾ ਮੁਨਾਸਬ ਨਹੀਂ ਸਮਝਿਆ। ਘਰੇ ਵਿਚਾਰੀ ਨੂੰ ਕਿਸੇ ਨੇ ਡਰਾ ਦਿੱਤਾ ਕਿ ਇਦਾਂ ਕਹਿਣਾ ਵਿਕਾਸ ਟੁੱਟ ਜਾਂਦਾ ਨਾਮ ਲੈਣ। ਇਸੇ ਤਰ੍ਹਾਂ ਇੱਕ ਬੱਚਾ, ਉਸਤਾਦ ਉਹਨੂੰ ਪੁੱਛਦਾ, ਹਾਂ ਵੀ ਕਾਕਾ ਖੜਾ ਹੋ ਜਾ, ਕਿੰਨੇ ਬਰੇ ਆਜ਼ਮ ਨੇ ਦੁਨੀਆ 'ਚ? ਉਹਨੇ ਕਿਹਾ ਜੀ ਉਸਤਾਦ ਜੀ 4। ਉਹਨੇ ਕਿਹਾ 4? ਅੱਜ ਤੱਕ ਤੇ 7 ਸੀ। ਅੱਛਾ 4 ਕਿਹੜੇ ਕਿਹੜੇ? ਕਹਿੰਦਾ ਜੀ ਇੱਕ ਪਹਿਲਾ ਕਾਇਦੇ ਆਜ਼ਮ, ਦੂਜਾ ਸਿਕੰਦਰੇ ਆਜ਼ਮ, ਤੀਜਾ ਮੁਗਲੇ ਆਜ਼ਮ, ਤੇ ਚੌਥੇ ਮੇਰੇ ਅੱਬੂ ਮੁਹੰਮਦ ਆਜ਼ਮ। ਗਲਤ ਵਿਚਾਰਾ ਉਹ ਵੀ ਨਹੀਂ ਸੀ, ਜਿੰਨਾ ਕਿ ਉਹਦੇ ਕੋਲ ਇਲਮ ਸੀਗਾ, ਨੌਲੇਜ ਸੀ, ਉਹਨੇ ਵੀ ਜਵਾਬ ਦੇ ਦਿੱਤਾ। ਡਾਕਟਰ ਯੂਨਸ ਬੱਟ ਸਾਹਿਬ ਬੜੇ ਅੱਛੇ ਲਿਖਾਰੀ ਨੇ, ਅੱਛਾ ਲਿਖਦੇ ਨੇ, ਤੰਜ਼ੋ ਮਜ਼ਾਕ ਹੈ। ਇੱਕ ਦਫਾ ਉਹਨਾਂ ਦੀ ਇੱਕ ਤਹਿਰੀਰ ਛੋਟੀ ਜੀ ਅੱਖਾਂ ਅੱਗੋਂ ਗੁਜ਼ਰੀ। ਉਹਦੇ 'ਚ ਇਸ ਤਰ੍ਹਾਂ ਸੀ ਕਿ ਇੱਕ एग्जाम, एक पेपर दे विच सवाल आया कि कलंक का टीका को अपने जुमले में इस्तेमाल करें। हुण एक कुड़ी भी एग्जाम च बैठी सीगी, मेरे जिन्नी काबल सीगी वो भी, ते उन्हें उन्होंने किस तरह इस्तेमाल किया। उन्हें लिखा जी, कल टीके वाले हमारी गली में आए थे, मेरी सब सहेलियों ने कलंक का टीका लगवाया, मैं घर पे मौजूद नहीं थी इसलिए लगवा ना सकी। ਉਹ ਬੇਟਾ, ਆਮ ਟੀਕੇ 'ਚ ਤੇ ਕਲੰਕ ਦੇ ਟੀਕੇ 'ਚ ਬਹੁਤ ਫਰਕ ਆ, ਅੱਲਾਹ ਤਾਲਾ ਮਾਫ ਕਰੇ। ਹੁਣ ਮੈਂ ਇਸ ਫੋਰਮ ਤੇ ਬਹਿ ਕੇ ਉਹਨੂੰ ਐਕਸਪਲੇਨ ਤੇ ਕਰ ਨਹੀਂ ਸਕਦਾ, ਲੇਕਿਨ ਕਮਾਲ ਹੋ ਗਈ ਬਈ। ਇੱਕ ਵਾਰੀ ਕਰਾੜ ਨੇ ਦਾਰੇ ਨੂੰ ਬੁਲਾਇਆ, ਉਹਨੂੰ ਕਿਹਾ ਆ ਲੈ ਫੜ ਰੁਪਈਆ ਤੇ ਸ਼ਹਿਰ ਟੁਰ ਜਾ ਅੰਮ੍ਰਿਤਸਰ, ਉਥੋਂ ਲਈ ਛੁਹਾਰੇ ਤੇ ਕੁੜੀ ਦੀ ਮੰਗਣੀ ਕਰ ਆ। ਕਿਤੇ ਛੁਹਾਰਾ ਲਾਇਆ ਕਿਸੇ ਮੁੰਡੇ ਦੇ ਮੂੰਹ,
ਪਹਿਲੇ ਵਕਤਾਂ 'ਚ ਪਿੰਡਾਂ ਦੇ ਵਿੱਚ ਇਦਾਂ ਹੀ ਹੁੰਦਾ ਸੀਗਾ। ਨਾਈ ਜਾਂ ਦਾਰੇ ਜਾਂਦੇ ਹੁੰਦੇ ਸੀ, ਬੜੇ ਮੁਤਬਰ ਸਮਝੇ ਜਾਂਦੇ ਸੀ, ਉਹਨਾਂ ਦਾ ਫੈਸਲਾ ਬਹੁਤ ਅੱਛਾ ਸਮਝਿਆ ਜਾਂਦਾ ਸੀ। ਉਹ ਨਿਕਲ ਪਿਆ ਬਿਨਾਂ ਟਿਕਟੋਂ, ਰੇਲ ਗੱਡੀ ਤੇ ਚੜ ਗਿਆ। ਟੀਟੀ ਨੇ ਫੜ ਲਿਆ, ਉਹਨੂੰ ਇੱਕ ਛੁਹਾਰਾ ਲਾ ਕੇ ਜਾਨ ਛੜਾਈ। ਅੱਗੋਂ ਨਿਕਲਿਆ, ਅੱਗੋਂ ਸਿਪਾਹੀ ਨੇ ਫੜ ਲਿਆ, ਉਹਨੂੰ ਵੀ ਛੁਹਾਰਾ ਦਿੱਤਾ। ਇਦਾਂ ਕਰਦਿਆਂ ਕਰਾਂਦਿਆਂ ਨਾ ਉਹਨੇ ਸਾਰੇ ਛੁਹਾਰੇ 7-8 ਜਿਹੜੇ ਆ ਦਿੱਤੇ ਤੇ ਸ਼ਾਮ ਨੂੰ ਘਰ ਨੂੰ ਆ ਗਿਆ। ਲਾਲਾ ਕਹਿੰਦਾ ਹਾਂ ਵੀ ਸੁਣਾ ਦਾਰੇ, ਕੁੜੀ ਮੰਗ ਆਇਆ। ਦਾਰਾ ਕਹਿੰਦਾ ਲਾਲਾ ਜੀ ਫਿਕਰ ਹੀ ਨਾ ਕਰੋ, 7-8 ਜਗ੍ਹਾ ਮੰਗ ਆਇਆ। ਉਹ ਕਹਿੰਦਾ ਉਹ ਤੇਰੇ ਬੱਚੇ ਮਰ ਜਾਣ, ਇੱਕ ਮੇਰੀ ਕੁੜੀ ਆ, ਤੂੰ 7-8 ਜਗ੍ਹਾ ਕਿਤੇ ਮੰਗ ਆਇਆ। ਉਹ ਕਹਿੰਦਾ ਨਹੀਂ ਨਹੀਂ ਲਾਲਾ ਜੀ, ਐਵੇਂ ਨਾ ਤੁਸੀਂ ਸਮਝੋ, ਮੈਂ ਗੱਲਾਂ ਉਹਨਾਂ ਨਾਲ ਪੱਕੀ ਕਰਕੇ ਆਇਆ। ਮੈਂ ਉਹਨਾਂ ਨੂੰ ਕਿਹਾ ਜੀ ਹਾਜ਼ਰ ਮਾਲ ਇੱਕੋ ਹੀ ਆ, ਤੇ ਜੂ ਜੂ ਜੰਮੀ ਜਾਣਗੀਆਂ ਤੁਹਾਨੂੰ ਅਸੀਂ ਦਈ ਜਾਵਾਂਗੇ। ਮੈਂ ਕੋਈ ਐਵੇਂ ਗੱਲ ਨਹੀਂ ਕਰ